ਬਠਿੰਡੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਜਿਸ ਦੇ ਵਿੱਚ 4 ਜਿਹੜੇ ਆ ਫੌਜੀਆਂ ਦੀ ਮੌਤ ਦੀ ਖਬਰ ਆਈ ਆ, ਗੋਲੀकांड ਜਿਹੜਾ ਹੋਇਆ ਆ। ਸਵਾਲ ਹੁਣ ਇੱਥੇ ਉੱਠ ਰਹੇ ਆ ਵੀ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਛਾਉਣੀ ਆ ਬਠਿੰਡਾ ਛਾਉਣੀ, ਉਹਦੇ ਵਿੱਚ ਕਿਵੇਂ ਲੱਗ ਗਈ ਏਡੀ ਵੱਡੀ ਸੰਨ? ਬਿਲਕੁਲ ਜੀ, ਬੜੀ ਮੰਦਭਾਗੀ ਘਟਨਾ ਹੈ। ਸਾਡੇ ਬਹੁਤ ਹੀ ਨੌਜਵਾਨ ਮਤਲਬ ਕਿ 4 ਫੌਜੀ ਜਵਾਨ ਮਤਲਬ ਇਸ ਗੋਲੀ ਦਾ ਸ਼ਿਕਾਰ ਹੋ ਗਏ ਨੇ। 2 ਦੀ ਉਮਰ 25-25 ਸਾਲ ਹੈ ਤੇ 2 ਦੀ ਉਮਰ 24-24 ਸਾਲ ਹੈ। ਸੋ ਚਾਰੇ ਜਵਾਨ ਮਤਲਬ ਬੜੇ ਮੈਨ ਤੇ ਸੁੱਤੇ ਹੋਏ ਉੱਤੇ ਫਾਇਰਿੰਗ ਹੈ। ਮਤਲਬ ਇਹ ਉਹ ਤੋਂ ਵੀ ਹੋਰ ਮੰਦਭਾਗਾ ਕਿ ਉਹ ਚਾਰੇ ਜਵਾਨ ਆਪਣੀ ਬੈਰਕ ਦੇ ਵਿੱਚ ਜਿਹੜਾ ਮਤਲਬ ਮੈਸ ਹੈ ਅਫਸਰਸ਼ਾਹੀ ਦੀ ਹੈ ਨਾ, ਉਹਨਾਂ ਦੀ ਮੈਸ ਦੇ ਵਿੱਚ ਜਿਹੜੇ ਫੌਜੀ ਅਫਸਰਾਂ ਦੀ ਮੈਸ ਹੈ ਉਹਦੇ ਵਿੱਚ ਆਪਣੀ ਬੈਰਕ ਚੋਂ ਸੌਂ ਰਹੇ ਸੀ, ਸੁੱਤੇ ਪੈਂਦੇ ਸਵੇਰੇ 4:30 ਵਜੇ ਫਾਇਰਿੰਗ ਹੋਈ। ਪਰ ਕਿਤੇ ਨਾ ਕਿਤੇ ਇਹਦੇ ਵਿੱਚ ਪਹਿਲਾਂ 3 ਕਹਾਣੀਆਂ ਤੇ ਗੌਰ ਚੱਲ ਰਿਹਾ ਸੀ। ਪਹਿਲਾਂ ਕਹਾਣੀ ਨਿਕਲ ਕੇ ਆ ਰਹੀ ਸੀ ਕਿ ਸ਼ਾਇਦ ਆਪਸ 'ਚ ਫਾਇਰਿੰਗ ਹੋ ਗਈ ਕੋਈ ਜੀ। ਫਿਰ ਆਇਆ ਜੀ ਕਿ ਕੋਈ ਹਮਲਾ ਹੋ ਗਿਆ ਸ਼ਾਇਦ। ਫਿਰ ਆਇਆ ਕਿ ਨਹੀਂ ਇੱਕ ਰਾਈਫਲ ਚੋਰੀ ਹੋਈ ਆ, ਇਹ ਉਹਦਾ ਇੱਕ ਅਦਾਲਤ। 3 ਐਂਗਲਾਂ ਤੇ ਕੱਲ ਇਹਦੀ ਛਾਣਬੀਨ ਚੱਲ ਰਹੀ ਸੀ। ਸੋ ਜਦੋਂ ਹੁਣ ਉਹ ਐਂਗਲ ਅਖੀਰ 'ਚ ਨਿਕਲ ਕੇ ਆਇਆ ਤੇ ਉਹੀ ਚੋਰੀ ਦੀ ਰਾਈਫਲ ਦਾ ਨਿਕਲ ਕੇ ਆਇਆ। ਠੀਕ ਹੈ। ਹੁਣ ਇੱਕ ਗੱਲ ਦਾ ਸਾਫ਼ ਹੈ ਕਿ ਇਹਦੇ ਪਿੱਛੇ ਕੋਈ ਅੱਤਵਾਦੀ ਹਮਲਾ ਨਹੀਂ ਤੇ ਦੂਸਰਾ ਇਹ ਵੀ ਸਾਫ਼ ਹੋ ਗਿਆ ਕਿ ਆਪਸ 'ਚ ਜਵਾਨਾਂ ਦੀ ਵੀ ਕੋਈ ਇਹ ਫਾਇਰਿੰਗ ਨਹੀਂ ਹੈ। ਠੀਕ ਹੈ। ਪਰ ਜਿਹਨੇ ਫਾਇਰਿੰਗ ਕੀਤੀ ਹੈ ਉਹ ਕੌਣ ਹੈ ਤੇ ਉਹਦੇ ਪਿੱਛੇ ਮਨਸ਼ਾ ਕੀ ਹੈ ਅਜੇ ਸਾਫ਼ ਨਹੀਂ। ਕੀ ਉਹ ਇਹਨਾਂ ਦੇ ਵਿੱਚੋਂ ਹੈ? ਕੀ ਇਹਨਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਾਨ ਲਿਆਉਣ ਦਿਆਉਣ ਕੁਛ ਉਸ ਕਰਨ 'ਚ ਕਾਰਵਾਈ ਹੈ ਜਾਂ ਕੋਈ ਹੋਰ ਉਹਦੇ ਪਿੱਛੇ ਉਹਦੀ ਕੋਈ ਸਨਕੀਪਣਾ ਖੜਾ ਹੈ? ਸੋ ਇਹ ਅਜੇ ਜਾਂਚ ਦਾ ਵਿਸ਼ਾ ਹੈ। ਹਾਂ, ਪਰ ਮਤਲਬ ਕਿ ਇਹ ਗੱਲ ਸਾਫ਼ ਹੋ ਗਈ ਹੈ ਕਿ ਹੁਣ ਇਹ ਚੋਰੀ ਵਾਲੀ ਰਾਈਫਲ ਨਾਲ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇਹ ਗੱਲ ਦਰੁਸਤ ਹੈ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀਪਣਾ ਵੀ ਇੱਕ ਕਾਰਨ ਬਣਿਆ ਲੱਗਦਾ। ਕਾਰਨ ਉਹਦਾ ਇਹ ਹੈ ਕਿ ਸਭ ਤੋਂ ਵੱਡੀ ਮਤਲਬ ਬਾਉਂਡਰੀ ਵਾਲੀ ਏਸ਼ੀਆ ਦੀ ਸਭ ਤੋਂ ਵੱਡੀ ਬਾਉਂਡਰੀ ਵਾਲੀ ਇਹ ਮਿਲਟਰੀ ਛਾਉਣੀ ਹੈ ਬਠਿੰਡੇ ਦੀ। ਬਠਿੰਡਾ ਛਾਉਣੀ ਏਸ਼ੀਆ ਦੀਆਂ ਜਿੰਨੀਆਂ ਦੇਸ਼ਾਂ ਦੀਆਂ ਮਿਲਟਰੀ ਦੀਆਂ ਛਾਉਣੀਆਂ ਨੇ ਉਹਨਾਂ ਚੋਂ ਸਭ ਤੋਂ ਵੱਧ ਬਾਉਂਡਰੀ 45 ਕਿਲੋਮੀਟਰ ਲੰਬੀ ਬਾਉਂਡਰੀ ਹੈ। ਠੀਕ ਹੈ। ਤੇ ਜੇਕਰ ਤੁਸੀਂ ਭਾਰਤ ਦੀਆਂ ਵੈਸੇ ਵੱਡੀਆਂ ਛਾਉਣੀਆਂ 'ਚ ਗੱਲ ਕਰੋ ਤਾਂ ਉਹਨਾਂ 'ਚ ਇੱਕ ਹੈ। ਉਹ ਜਿੱਥੋਂ ਫੌਜੀ ਆਪਣਾ ਕੰਟੀਨਾਂ ਲਈ ਸਮਾਨ ਲੈ ਕੇ ਜਾਂਦੇ, ਜਿਹੜੀਆਂ ਫੌਜੀ ਕੰਟੀਨਾਂ ਹੁੰਦੀਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਕੰਟੀਨਾਂ 'ਚੋਂ ਇੱਕ ਹੈ ਬਠਿੰਡਾ। ਸੋ ਇਸ ਲਈ ਉਸ ਨਾਤੇ ਇੱਥੇ ਦੇ ਵਿੱਚ ਫਿਰ ਪਰਿਵਾਰ ਰਹਿੰਦੇ ਨੇ, ਸਿਵਲ ਵੀ ਰਹਿੰਦੇ ਨੇ ਤੇ ਜਿਹੜੇ ਫੌਜੀ ਜਵਾਨਾਂ ਦੀ ਜਿਹੜਾ ਏਰੀਆ, ਕਿਉਂਕਿ ਕੈਂਟ ਪੂਰਾ ਖੁੱਲਾ ਏਰੀਆ ਹੁੰਦਾ ਜੀ। ਇਹਨਾਂ ਦੀ ਜਿਹੜਾ ਕੈਂਟ ਦੇ ਵਿੱਚ ਜਿਹੜਾ ਇਹਨਾਂ ਦਾ ਮਿਲਟਰੀ ਸਟੇਸ਼ਨ ਬਣਿਆ ਹੈ, ਉਸ ਮਿਲਟਰੀ ਸਟੇਸ਼ਨ ਦੇ ਗੱਭਿਓਂ ਬਠਿੰਡਾ ਚੰਡੀਗੜ੍ਹ ਹਾਈਵੇ ਗੁਜ਼ਰਦਾ। ਸਾਡਾ ਨੈਸ਼ਨਲ ਹਾਈਵੇ 64 ਬਠਿੰਡਾ ਚੰਡੀਗੜ੍ਹ ਵਾਲਾ, ਉਹ ਇਹਦੇ ਵਿੱਚੋਂ ਵਿਚਾਲਿਓਂ ਗੁਜ਼ਰਦਾ ਤੇ ਪਰ ਦੋਵੇਂ ਪਾਸਿਓਂ ਉਹਦੇ ਬਾਵਜੂਦ ਵੀ ਬਾਉਂਡਰੀ ਹੈ। ਤੇ ਜਿਨ੍ਹਾਂ ਨੇ ਵੀ ਇਹਦੇ ਵਿੱਚ ਦਾਖਲ ਹੋਣਾ ਹੈ ਉਹਨਾਂ ਦੀ ਬਕਾਇਦਾ 3 ਥਾਂ ਚੈਕਿੰਗ ਹੁੰਦੀ ਹੈ ਜੀ। ਚਾਹੇ ਉਹ ਬਾਹਰੀ ਵਿਅਕਤੀ ਹੈ, ਚਾਹੇ ਉਹਨਾਂ ਦੇ ਕਿਸੇ ਅਫਸਰ ਦੀ ਗੱਡੀ ਹੈ, ਚਾਹੇ ਕਿਸੇ ਮੁਲਾਜ਼ਮ ਦੀ ਗੱਡੀ ਹੈ, ਚਾਹੇ ਕਿਸੇ ਜਵਾਨ ਦੀ ਗੱਡੀ ਹੈ, ਚਾਹੇ ਉਹਦਾ ਪਰਿਵਾਰ ਹੈ, ਚਾਹੇ ਉਹਦੇ ਬੱਚੇ ਆ, ਚਾਹੇ ਸਕੂਲ ਵੈਨ ਛੱਡਣ ਆਈ ਹੈ ਕਿਸੇ ਨੂੰ। 3 ਥਾਂ ਚੈਕਿੰਗ ਹੋਣੀ ਆ, ਹਰ ਥਾਂ ਤੇ ਕੈਮਰੇ ਲੱਗੇ ਆ। ਫਿਰ ਉਹਦੇ ਬਾਵਜੂਦ ਇਹ ਕਿਵੇਂ ਸੰਭਵ ਲੱਗਦਾ ਹੈ ਕਿ ਕੋਈ ਬੰਦਾ ਆਵੇ, ਕੋਈ ਇੱਕ ਬੰਦੇ ਨੇ ਰਫਲ ਚੱਕੀ ਹੋਵੇ, ਦੂਏ ਬੰਦੇ ਨੇ ਕੁਹਾੜੀ ਚੱਕੀ ਹੋਵੇ ਤੇ ਕੁਹਾੜੀ ਨਾਲ ਵੀ ਉਹ ਵਾਰ ਕਰੇ ਤੇ ਰਫਲਾਂ ਵੀ ਚੱਲਣ, ਗੋਲੀਆਂ ਵੀ ਚੱਲਣ, 19 ਖੋਲ ਮਿਲ ਜਾਣ ਤੇ ਉਸ ਤੋਂ ਬਾਅਦ ਕਹਿੰਦੇ ਜੰਗਲ 'ਚ ਭੱਜਣ 'ਚ ਬੰਦਾ ਕਾਮਯਾਬ ਹੋ। ਸੋ ਇਸ ਲਈ ਕੀ ਹੈ, ਕਿਉਂਕਿ ਕਾਰਨ ਕੀ ਹੁੰਦਾ ਰਾਜਕਰਨ ਜੀ, ਕਈ ਵਾਰ ਰੂਟੀਨ ਦੇ ਵਿੱਚ ਜਿਵੇਂ ਚੱਲ ਰਿਹਾ ਹੁੰਦਾ ਉਹਦੇ ਵਿੱਚ ਅਸੀਂ ਬਹੁਤ ਸਹਿਜ ਹੋ ਜਾਂਦੇ ਹਾਂ ਜੀ ਕਿ ਆਮ ਵਰਤਾਰਾ, ਬਸ ਗੱਡੀ ਆਈ ਲਾਈਟ ਮਾਰੀ, ਠੀਕ ਹੈ ਜੀ ਲੰਘੋ, ਕੋਈ ਨਾ, ਪਤਾ ਹੀ ਹੈ ਤੁਸੀਂ ਉਹ ਉਸ ਦਾ ਕਿਤੇ ਆਦਤ ਹੋ ਜਾਂਦੀ ਜਿਹੜੀ ਕਿ ਸਾਰਾ ਕੁਝ ਤਾਂ ਠੀਕ ਚੱਲਦਾ, ਇੱਥੇ ਕੀ ਖਤਰਾ ਨਹੀਂ, ਕੋਈ ਕੁਝ ਨਹੀਂ। ਬਿਲਕੁਲ। ਸੋ ਉੱਥੇ ਕਿਤੇ ਕੋਈ ਢਿੱਲ ਰਹਿ ਜਾਂਦੀ ਹੈ ਤੇ ਉੱਥੇ ਫਿਰ ਜਿਹਨੇ ਕਾਰਵਾਈ ਕਰਨੀ ਹੁੰਦੀ ਉਹ ਨਜ਼ਰ ਰੱਖਦਾ ਹੈ। ਉਹਦਾ ਜਿਵੇਂ ਕਹਿੰਦੇ ਆ ਨਾ ਕਿ ਉਹ ਪਹਿਲਾਂ ਰੇਕੀ ਕਰਦੇ ਨੇ, ਕੀ ਇਹ ਰੇਕੀ ਕਰਕੇ ਕੋਈ ਵਾਰਦਾਤ ਦਿੱਤੀ ਗਈ ਹੈ ਜਾਂ ਆਪਸੀ ਕੋਈ ਅੰਦਰ ਤਕਰਾਰ ਹੋਊਗੀ ਕਿਸੇ ਸਮਾਨ ਛੱਡਣ ਵਾਲੇ ਨਾਲ, ਕਿਸੇ ਲਿਆਉਣ ਵਾਲਾ, ਕਿਸੇ ਢੋ ਢਵਾਈ ਨਾਲ, ਕਿਸੇ ਮੈਸ ਵਾਲੇ ਦਾ ਸਮਾਨ ਨਾਲ, ਕੀ ਮਸਲਾ ਹੈ, ਇਹ ਅਜੇ ਕੁਛ ਵੀ ਸਪਸ਼ਟ ਨਹੀਂ ਹੈ। ਪਰ ਇਹ ਗੱਲ ਦਰੁਸਤ ਹੈ ਕਿ ਸਵੇਰੇ 4:30 ਵਜੇ ਇਹ ਘਟਨਾ ਵਾਪਰਦੀ ਹੈ ਔਰ ਮੰਗਲਵਾਰ ਨੂੰ 2 ਦਿਨ ਪਹਿਲਾਂ ਘਟਨਾ ਤੋਂ ਇੱਕ ਰਾਈਫਲ ਮਿਲਟਰੀ ਦੀ ਤੇ 28 ਦੇ ਕਰੀਬ ਗੋਲੀਆਂ, ਜਿੰਦਾ ਕਾਰਤੂਸ, ਇਹ ਚੋਰੀ ਹੋ ਜਾਂਦੇ ਨੇ ਜਾਂ ਕਹਿ ਲਓ ਲਾਪਤਾ ਹੋ ਜਾਂਦੇ ਨੇ। ਹੁਣ ਚੋਰੀ ਤੇ ਲਾਪਤਾ ਦੀ ਸ਼ਿਕਾਇਤ ਕਰਾਈ ਜਾਂਦੀ ਹੈ ਥਾਣੇ ਦੇ ਵਿੱਚ, FIR ਨਹੀਂ ਕਟਵਾਈ ਜਾਂਦੀ। ਇਹ ਵੀ ਇੱਕ ਤੇ ਫਿਰ ਉਹਨਾਂ ਕਿ ਉਹਨਾਂ ਨੇ ਮਤਲਬ ਜਦੋਂ ਅਫਸਰਸ਼ਾਹੀ ਨੇ ਜਿਹਨੇ ਸ਼ਿਕਾਇਤ ਕਰਾਈ, ਫੌਜ ਦੇ ਅਧਿਕਾਰੀਆਂ ਨੇ, ਉਹਨਾਂ ਨੇ ਜਦੋਂ ਇਹੀ ਕਿਹਾ ਕਿ ਸ਼ਿਕਾਇਤ ਦਰਜ ਕਰ ਲਓ, FIR ਨਹੀਂ, ਤਾਂ ਫਿਰ ਪੁਲਿਸ ਨੇ ਵੀ ਉਹਨੂੰ ਉਹਨਾਂ ਸੀਰੀਅਸ ਲਿਆ ਹੋਣਾ ਨਾ
ਜੀ ਕਿ ਕੋਈ ਗੱਲ ਨਹੀਂ, ਇਹ ਤਾਂ ਖਾਨਾ ਪੂਰਤੀ ਇਹਨਾਂ ਨੇ ਕਰਾਈ ਆ, ਆਪਣੇ ਬੰਦੇ ਕਿਸੇ ਕੋਲ ਹੁਣੀ ਲੈ ਲੈਣਗੇ, ਆਪੇ ਲੱਭ ਲੈਣਗੇ, ਅੰਦਰ ਦਾ ਹੀ ਮਾਮਲਾ ਇਹਨਾਂ ਦਾ। ਸੋ ਇਸ ਲਈ ਜੇਕਰ ਉਹ FIR ਹੁੰਦੀ ਤਾਂ ਉਹ ਹੋਰ ਤਰ੍ਹਾਂ ਨਜ਼ਰਸਾਨੀ ਹੋਣੀ ਸੀ ਉਸ ਮਸਲੇ ਦੀ। ਤੇ ਇਹ ਕਿੱਥੇ ਢਿੱਲ ਰਹਿ ਗਈ ਕਿ ਉਹ ਸ਼ਿਕਾਇਤ ਕਰਾਈ, ਤੇ ਸ਼ਿਕਾਇਤ ਤੋਂ ਬਾਅਦ ਹੁਣ ਇਹ ਗੱਲ ਸਾਫ਼ ਹੋ ਗਈ, ਕਿਉਂਕਿ 19 ਖੋਲ ਮਿਲ ਗਏ ਉਸ ਬੈਰਕ ਚੋਂ ਜਿੱਥੇ 4 ਜਵਾਨਾਂ ਦੀ ਮੌਤ ਹੋਈ ਹੈ, ਜਿੱਥੇ 4 ਜਵਾਨਾਂ ਦੀ ਗੋਲੀਆਂ ਭਰਾਈ ਗਈਆਂ, 19 ਖਾਲੀ ਖੋਲ ਮਿਲ ਗਏ। ਔਰ ਉਹ ਜਿਹੜੇ ਏਰੀਏ ਚੋਂ ਕਹਿੰਦੇ ਜੀ ਇਸ ਏਰੀਏ ਚੋਂ ਭੱਜੇ ਨੇ, ਕੁੜਤੇ ਪਜਾਮੇ ਪਾਏ ਸੀ ਜੀ, ਮੂੰਹ ਢਕੇ ਸੀ ਜੀ, ਹੈ ਨਾ, ਤੇ ਉਸ ਏਰੀਏ ਦੇ ਵਿੱਚੋਂ ਕਹਿੰਦੇ ਰਾਈਫਲ ਵੀ ਬਰਾਮਦ ਹੋ ਗਈ। ਤੇ ਇਸ ਲਈ ਹੁਣ ਇਹ ਸਾਰਾ ਪਹਿਲੂ DGP ਦੇ ਧਿਆਨ ਦੇ ਵਿੱਚ ਹੈ। ਬਕਾਇਦਾ DGP ਫਾਇਰਿੰਗ ਦੀ ਜਾਂਚ ਰਿਪੋਰਟ ਮੰਗੀ ਹੈ ਉਹਨਾਂ ਨੇ ਬਕਾਇਦਾ, ਹੈ ਨਾ। ਤੇ ਇਸ ਸਾਰੇ ਤੋਂ ਬਾਅਦ ਹੁਣ ਬਕਾਇਦਾ ਤੌਰ ਤੇ ਫੌਜੀ ਦੇ ਅਧਿਕਾਰੀਆਂ ਨੇ, ਉੱਥੇ ਅਧਿਕਾਰੀਆਂ ਨੇ ਜਦੇ ਆਪਣੇ ਵੱਡੇ ਅਫਸਰਾਂ ਨਾਲ ਤਾਲਮੇਲ ਕੀਤਾ, ਤੇ ਵੱਡੇ ਅਫਸਰਾਂ ਨੇ ਜਦੇ ਰਾਜਨਾਥ ਸਿੰਘ ਨੂੰ ਵੀ, ਅਮਿਤ ਸ਼ਾਹ ਨੂੰ ਵੀ, ਤੇ ਖਾਸ ਕਰਕੇ ਡੋਵਾਲ ਨੂੰ ਪੂਰੀ ਜਾਣਕਾਰੀ ਦਿੱਤੀ ਹੈ। ਮਤਲਬ ਇਹ ਸਾਰਾ ਉਹਨਾਂ ਦੇ ਧਿਆਨ ਚ ਲਿਆ ਦਿੱਤਾ ਗਿਆ। ਸੋ ਬੇਸ਼ੱਕ ਪੰਜਾਬ ਚ ਪਹਿਲਾਂ ਵੀ ਪਠਾਨਕੋਟ 에ਅਰਬੇਸ ਤੇ ਇੱਕ ਹਮਲਾ ਹੋਇਆ ਸੀ, ਹੈ ਨਾ, ਫਿਰ ਪਿੱਛੇ ਜੇ ਇੱਕ ਮੋਹਾਲੀ ਦੇ ਇੱਕ ਖੇਤਰ ਦੇ ਵਿੱਚ ਜਿਵੇਂ ਹਮਲਾ ਹੋਇਆ, ਜਾਂ ਕਿ ਇੱਕ ਵਾਰ ਅਦਾਲਤ ਚ ਇੱਕ ਜਾ ਕੇ ਉੱਥੇ ਉਹੀ ਜਿਹੀ ਘਟਨਾ, ਉਹ ਤੋਂ ਬਾਅਦ ਸਾਰਾ ਕੁਛ ਐਂ ਲੱਗਦਾ ਕਿ ਕੋਈ ਕੜੀਆਂ ਤਾਂ ਨਹੀਂ ਗਈਆਂ ਕਿ ਜਾਣਬੁੱਝ ਕੇ ਪੰਜਾਬ ਚ ਦਹਿਸ਼ਤ ਦਾ ਮਾਹੌਲ ਜਾਂ ਇਹੋ ਜਿਹਾ ਕੁਛ। ਪਰ ਹੁਣ ਇਸ ਕਾਰਵਾਈ ਨੂੰ ਫਿਲਹਾਲ ਸਿਰਫ ਇਹੀ ਹੈ ਕਿ ਉਹ ਰਫਲ ਚੋਰੀ ਤੋਂ ਬਾਅਦ ਵਾਪਰੀ ਘਟਨਾ ਹੈ। ਪਰ ਸਵਾਲ ਇਹ ਹੈ ਕਿ 4 ਬੇਗੁਨਾਹ ਜਵਾਨਾਂ ਦੀ ਜਿਨ੍ਹਾਂ ਦੀ ਜਾਨ ਗਈ ਹੈ, ਔਰ ਸੁੱਤੇ ਪਏ ਜਵਾਨਾਂ ਦੀ ਜਾਨ ਗਈ ਹੈ, ਔਰ 24 ਸਾਲ 25 ਸਾਲ ਦੇ ਨੌਜਵਾਨ ਫੌਜੀ ਜਿਹੜੇ ਇਸ ਘਟਨਾ ਦਾ ਸ਼ਿਕਾਰ ਹੋ ਕੇ ਉਹਨਾਂ ਦੇ ਘਰਾਂ 'ਚ ਕੀ ਬੀਤੂਗੀ, ਜਿਨ੍ਹਾਂ ਦੇ ਘਰੇ 70 ਵਿਸ਼ੇ ਨੇ। ਸੋ ਉਹ ਮਤਲਬ ਘਟਨਾ ਚਾਹੇ ਹੁਣ ਕਿਸੇ ਹਵਾਲੇ ਨਾਲ ਹੋਈ ਹੋਵੇ, ਉਹਦੀ ਜਾਂਚ ਹੋ ਕੇ ਤੱਥ ਸਾਹਮਣੇ ਆ ਜਾਣਗੇ, ਪਰ ਇਹ ਮਾਵਾਂ ਦੇ ਪੁੱਤ ਤਾਂ ਨਹੀਂ ਮੁੜਨੇ ਨਾ। ਸੋ ਜਿਹੜੀ ਇਹ ਪੀੜ ਹੈ, ਇਹ ਬਹੁਤ ਪੀੜ ਹੈ ਕਿ ਇਹ ਘਟਨਾ ਜਿਹੜੀ ਵਾਪਰੀ ਹੈ, ਅਜਿਹੀਆਂ ਘਟਨਾਵਾਂ ਨਹੀਂ ਵਾਪਰੀਆਂ। ਇਸ ਦੇ ਲਈ ਹੁਣ ਚਾਹੇ ਪੁਲਿਸ ਦੀ ਨਜ਼ਰਸਾਨੀ ਹੈ, ਚਾਹੇ ਮਿਲਟਰੀ ਦੇ ਆਪਣੇ ਏਰੀਏ ਦੀ ਉਹਨਾਂ ਦੀ ਆਪਣੀ ਜਾਂਚ ਟੀਮਾਂ ਦੀ ਹੈ, ਉੱਥੇ ਉਹਨਾਂ ਨੂੰ ਵੀ ਆਪਣੇ ਆਪ ਤੇ ਹੋਰ ਕੰਟਰੋਲ ਕਰਨਾ ਪੈਣਾ ਕਿ ਅਸੀਂ ਅਣਗਹਿਲੀ ਚ ਨਾ ਰਹੀਏ, ਕਾਹਲੀ ਚ ਨਾ ਰਹੀਏ, ਕੋਤਾਹੀ ਚ ਨਾ ਕਰੀਏ, ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਜੀ ਰਾਜ ਜੀ ਬਿਲਕੁਲ ਬਿਲਕੁਲ। ਤੇ ਇਸ ਦੇ ਵਿੱਚ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੁਛ ਨਾਵਾਂ ਦਾ ਜਿਹੜਾ ਕੇਂਦਰ ਵਾਲੇ ਪਾਸੇ ਆ, ਆਪਾਂ ਚਲੋ ਦੇਖਦੇ ਹੀ ਆ ਵੀ ਕੀ ਕੁਛ ਜਿਹੜਾ ਇੱਥੇ ਡੋਵਾਲ ਹੁਣੀ ਇੱਦਾਂ ਲੱਗਦਾ ਵੀ ਰੱਖਿਆ ਮੰਤਰੀ ਤੋਂ ਕਿਤੇ ਨਾ ਕਿਤੇ ਜਿਹੜਾ ਕਈ ਵਾਰੀ ਉੱਤੇ ਜਿਹੜੀ ਉਹ ਨਜ਼ਰ ਆਉਂਦੇ ਆ। ਆਪਾਂ ਜੇ ਥੋੜਾ ਜਿਹਾ ਇਸ ਪਾਸੇ ਤੋਂ ਵੀ ਜਿਹੜਾ ਉਹ ਦੇਖੀਏ, ਇਹ ਤਾਂ ਜਿਹੜੀ ਘਟਨਾ ਹੋਈ ਉਹ ਮਾੜੀ ਆ, ਪਰ ਉਹ ਤੇ ਹਰਾਰਕੀ ਦੀ ਵੀ ਇੱਕ ਆਪਾਂ ਦੇਖ ਰਹੇ ਹਾਂ ਵੀ ਨਾਲ ਦੇ ਨਾਲ ਉਧਰ ਪ੍ਰੋਬਲਮ ਆ ਕੇਂਦਰ ਦੇ ਵਿੱਚ। ਕੁਛ ਕੁ ਲੋਕ ਹੀ ਸਾਰੇ ਜਾਣੇ ਸਾਰਾ ਕੁਝ ਸਾਂਭ ਰਹੇ। ਨਹੀਂ, ਕੁਛ ਕੁ ਲੋਕ ਕਿਉਂ, ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਵੇਂ ਸਾਰਾ ਕੁਝ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਹੀ ਸਾਂਭਦੇ ਆ। ਅੱਗੇ ਲੋਕਾਂ ਨੂੰ ਵਿੱਤ ਮੰਤਰੀ, ਸਿਹਤ ਮੰਤਰੀ, ਹੈ ਨਾ, ਖੇਤੀਬਾੜੀ ਮੰਤਰੀ, ਜੀ, ਫਿਰ ਵਿਦੇਸ਼ ਮੰਤਰੀ, ਰੇਲ ਮੰਤਰੀ, ਲਗਭਗ, ਹੈ ਨਾ, ਫੂਡ ਸਪਲਾਈ ਮੰਤਰੀ, ਸਭ ਨਾਮ ਚੇਤੇ ਹੁੰਦੇ ਸੀ, ਪਤਾ ਹੁੰਦੇ ਸੀ। ਇਹਨਾਂ ਦੀ ਸਰਕਾਰ ਚ ਆਉਂਦੇ ਲੋਕ ਵਿਸਰ ਗਿਆ। ਹਾਂ, ਵਿੱਤ ਮੰਤਰੀ ਦਾ ਨਾਂ ਚੇਤੇ ਆ ਥੋੜਾ ਜਿਹਾ ਕਿ ਠੀਕ ਹੈ, ਉਹ ਟੈਚੀ ਲੈ ਕੇ ਆਉਂਦੀ ਆ ਤੇ ਬੀਬੀ ਆ ਦਿਖ ਜਾਂਦੀ ਆ, ਠੀਕ ਹੈ ਨਾ। ਖੇਤੀਬਾੜੀ ਮੰਤਰੀ ਤਾਂ ਕਰਕੇ ਧਿਆਨ ਚ ਆ ਕਿ ਉਸਨੇ ਗਾਲਾਂ ਬਹੁਤ ਖਾਧੀਆਂ ਦੇਸ਼ ਦੇ ਕਿਸਾਨਾਂ ਤੋਂ, ਇਸ ਲਈ ਉਹਦਾ ਨਾਮ ਚੇਤੇ ਆ। ਪਰ ਓਵਰਆਲ ਤੁਸੀਂ ਝਾਤ ਮਾਰੋ ਨਾ ਕਿ ਚਾਹੇ ਰੇਲ ਹਾਦਸਾ ਹੋਵੇ ਤੇ ਚਾਹੇ ਰੇਲ ਨੂੰ ਝੰਡੀ ਦੇਣੀ ਹੋਵੇ, ਦਿਖਦਾ ਕੌਣ ਹੈ? ਨਰਿੰਦਰ ਮੋਦੀ। ਸੋ ਕੀ ਮਤਲਬ ਪ੍ਰਧਾਨ ਮੰਤਰੀ ਅਸੀਂ ਝੰਡੀ ਦੇਣ ਲਈ ਰੱਖਿਆ? ਵਿਦੇਸ਼ ਦੇ ਵਿੱਚ ਵੀ ਵਿਦੇਸ਼ ਮੰਤਰੀ ਨਹੀਂ ਜਾਂਦਾ, ਮੈਂ ਹੀ ਜਾਊਂਗਾ ਜੀ। ਤੇ ਹਰ ਗੱਲ ਦਾ ਫੈਸਲਾ ਗ੍ਰਹਿ ਮੰਤਰੀ ਉਹ ਕਰਨਗੇ ਜੀ। ਰਾਜਨਾਥ ਸਿੰਘ ਹੋਰੀ ਜਿਹੜੇ ਪਿਛਲੀ ਵਾਰੀ ਗ੍ਰਹਿ ਮੰਤਰੀ ਸੀ, ਐਕਟੀ ਉਹ 3 ਨੰਬਰ ਤੇ ਲਾਤੇ, ਤੇ ਉੱਥੇ ਵੀ ਉਹ ਬਸ ਮਤਲਬ ਕਿ ਨਾਮ ਦੀ ਪੋਜੀਸ਼ਨ ਹੈ, ਤਖਤੀ ਲੱਗੀ ਹੈ। ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਜਾਣਕਾਰੀ ਸਾਰੀ ਡੋਵਾਲ ਨੂੰ ਦਿੱਤੀ ਜਾਂਦੀ ਹੈ। ਮੋਦੀ ਔਰ ਅਮਿਤ ਸ਼ਾਹ ਦਾ ਜੇਕਰ ਕੋਈ ਸਭ ਤੋਂ ਭਰੋਸੇਮੰਦ ਬੰਦਾ ਹੈ ਤਾਂ ਉਹ ਅਜੀਤ ਡੋਵਾਲ ਜੀ। ਤੇ ਅਜੀਤ ਡੋਵਾਲ ਕਹਿੰਦੇ ਇਹ ਸਾਰੇ ਦਾ ਮਾਹਰ ਹੈ, ਚਾਹੇ ਉਹ ਪੰਜਾਬ ਵਾਲਾ ਏਰੀਆ ਹੋਵੇ ਤੇ ਚਾਹੇ ਉਹ ਜੰਮੂ ਕਸ਼ਮੀਰ ਵਾਲਾ ਏਰੀਆ ਹੋਵੇ, ਇਸ ਲਈ ਉਹਨੂੰ ਬਿਨਾਂ ਪੁੱਛੇ ਕੁਛ ਨਹੀਂ ਹੁੰਦਾ। ਸੋ ਰਾਜਨਾਥ ਸਿੰਘ ਨੂੰ ਤਾਂ ਇੱਕ ਮੰਤਰੀ ਦੇ ਨਾਤੇ ਜਿਹੜਾ ਜਾਣੀ ਸੀ ਜਾਣਕਾਰੀ ਕੀ ਉਹੀ ਗਈ ਹੈ, ਸਾਰਾ ਕੁਝ ਡੋਵਾਲ ਹੋ ਰਹੀ। ਸੋ ਇਸ ਲਈ ਇਹ ਗੌਰ ਕਰਨ ਵਾਲੀ ਗੱਲ ਹੈ ਕਿ ਕੀ ਬਾਕੀ ਮੰਤਰੀਆਂ ਨੂੰ ਕੋਈ ਅਧਿਕਾਰ ਵੀ ਹੈਗੇ ਜਾਂ ਨਹੀਂ, ਜਾਂ ਉਹ ਸਿਰਫ ਨਾਮ ਦੇ ਉਹਨਾਂ ਨੂੰ ਕਹਿਤਾ ਕਿ ਤੁਹਾਨੂੰ ਮੰਤਰੀ ਉਹਦਾ ਮਿਲ ਗਿਆ, ਗੱਡੀ ਮਿਲ ਗਈ, ਆਫਿਸ ਮਿਲ ਗਿਆ, ਤੁਸੀਂ ਆਪਣਾ ਰੁਤਬਾ ਬਰਕਰਾਰ ਕਰੋ, ਚਲਾਵਾਂਗੇ ਅਸੀਂ 2 ਜਣੇ। ਸੋ ਇਹ ਉਸੇ ਤਰ੍ਹਾਂ ਹਮ 2 ਹਮਾਰੇ 2, ਤੇ ਇਸੇ ਲਈ ਉਹ ਚਰਚਾ ਵਾਨੀ ਡਾਨੀ ਦੀ ਰਹਿੰਦੀ ਹੈ ਤੇ ਮੋਦੀ ਅਮਿਤ ਸ਼ਾਹ ਦੀ ਰਹਿੰਦੀ ਹੈ। ਤੇ ਇੱਧਰ ਇਹੀ ਹਾਲ ਹੁਣ ਪੰਜਾਬ ਚ ਹੋਈ ਜਾਂਦਾ ਹੈ, ਮਤਲਬ ਕਿ ਅਸੀਂ 2 ਸਾਡਾ 1, ਤੇ ਉਧਰ ਉਹ ਕਹਿੰਦੇ ਕੇਜਰੀਵਾਲ ਤੇ ਰਾਘਵ ਚੱਡਾ ਇਕੱਠੇ ਨੇ ਤੇ ਉਹਨਾਂ ਦਾ ਇੱਕ ਭਗਵੰਤ ਮਾਨ ਇੱਧਰ। ਸੋ ਇਸ ਲਈ ਇਹ ਆਪਸ ਦੇ ਵਿੱਚ ਕੀ ਕਰੀਏ, ਤੁਸੀਂ ਸਰਕਾਰ ਹੁੰਦੀ ਹੈ, ਪੂਰੀ ਸਰਕਾਰ ਨੇ ਕੰਮ ਕਰਨਾ ਹੁੰਦਾ, ਤੇ ਜੇਕਰ ਸਾਰਿਆਂ ਨੂੰ ਆਪਣੇ ਅਧਿਕਾਰ ਹੋਣਗੇ ਤਾਂ ਕੰਮ ਵੱਧਾ ਹੋਊਗਾ, ਚੰਗਾ ਹੋਊਗਾ ਜੀ। ਇੱਕੋ ਬੰਦਾ ਕੀ ਕਰ ਲੂਗਾ। ਸੋ ਪਰ ਇਹ ਸਾਡੇ ਇੱਥੇ ਦਿੱਕਤ ਹੈ ਕਿ ਮੋਦੀ ਜੀ ਹਰ ਥਾਂ ਆਪਣੀ ਹੀ ਤਸਵੀਰ ਦਿਖਾਉਣਾ ਚਾਹੁੰਦੇ ਨੇ, ਤੇ ਉਸੇ ਤਰ੍ਹਾਂ ਹਰ ਫੈਸਲਾ ਡੋਵਾਲ ਅਮਿਤ ਸ਼ਾਹ ਹੀ ਲੈਣਾ ਚਾਹੁੰਦੇ ਨੇ।
ਸੋ ਉਹਦੇ ਵਿੱਚ ਵੀ ਇਹ ਕਾਰਨ ਹੈ ਕਿ ਫੌਜੀ ਅਧਿਕਾਰੀਆਂ ਨੂੰ ਤੁਰੰਤ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਕਰਨੀ ਪਈ। ਜੀ ਜੀ ਬਿਲਕੁਲ। ਝੰਡੀ ਦੇਣੀ ਹੋਵੇ ਵੀਡੀਓ ਥਾਣੀ ਜਿਹੜੀ ਆ ਉਹ ਦੇਈ ਜਾਂਦੇ। ਅੱਜ ਬਹੁਤ ਵੀਡੀਓ ਜਿਹੜੀ ਆ ਉਹਨਾਂ ਦੀ ਇਹ ਘੁੰਮ ਰਹੀ ਹੈਗੀ ਆ। ਕਮਾਲ ਹੋਇਆ ਪਿਆ ਆ ਵੀ ਕਰੀ ਕੀ ਜਾਂਦੇ, ਕਹਿੰਦੇ 16 ਘੰਟੇ ਕੰਮ ਕਰਦੇ, ਝੰਡੀਆਂ ਦੇਣ ਦਾ ਕੰਮ ਕਰਦੇ ਆ। ਨਹੀਂ, ਪਹਿਲਾਂ ਵੀ ਕਿੰਨੀਆਂ ਗੱਡੀਆਂ ਤੋਰੀਆਂ ਕਿ ਮੋਦੀ ਜੀ ਝੰਡੀ ਦੇਣ ਆ ਰਹੇ ਨੇ, ਮੋਦੀ ਜੀ ਗੱਡੀ ਤੋਰਨਗੇ। ਮੈਂ ਕਹਿੰਦਾ ਨਵੀਂ ਗੱਡੀ ਆਈ, ਤੇਜ਼ ਰਫ਼ਤਾਰ ਵਾਲੀ ਗੱਡੀ ਆ ਗਈ, ਪਰ ਗੱਡੀਆਂ ਤਾਂ ਚੱਲਦੀਆਂ ਹੀ ਸੀ ਨਾ। ਇਹ ਤਾਂ ਨਹੀਂ ਕਿ ਭਾਰਤ 'ਚ ਪਹਿਲੀ ਰੇਲ ਗੱਡੀ ਆਈ ਤਾਂ ਪ੍ਰਧਾਨ ਮੰਤਰੀ ਨੇ ਝੰਡੀ ਦੇਤੀ। ਸੋ ਇਸ ਲਈ ਇਹ ਉਹ ਮਤਲਬ ਉਹ ਆਪਾਂ ਨੂੰ ਯਾਦ ਆ ਇੱਕ ਮਤਲਬ ਉਸ ਸਮੇਂ ਨਹਿਰੂ ਦੇ ਸਮੇਂ ਜਦੋਂ ਰੇਲ ਮੰਤਰੀ ਸੀਗੇ ਤਾਂ ਉਹਨਾਂ ਨੇ ਤੁਰੰਤ ਅਸਤੀਫਾ ਦੇਤਾ ਸੀ ਹਾਦਸੇ ਦੇ ਕਾਰਨ ਕਿ ਨਹੀਂ ਮੈਂ ਜ਼ਿੰਮੇਵਾਰੀ ਲੈਣਾ। ਤੇ ਇੱਥੇ ਇਹ ਕਹਿੰਦੇ ਨਹੀਂ ਜੀ ਥੋੜਾ ਟੀਕਾ ਲੱਗਿਆ ਉਹਦੀ ਜ਼ਿੰਮੇਵਾਰੀ ਤਾਂ ਮੈਂ ਲੈਣਾ, ਕਿ ਫੋਟੋ ਮੇਰੀ ਲਾ ਦਿਓ ਕਰੋਨਾ ਵਾਲੇ ਸਰਟੀਫਿਕੇਟ ਤੇ। ਅੱਛਾ, ਜਿਹੜੇ ਡੈਥ ਸਰਟੀਫਿਕੇਟ ਉਹਨਾਂ ਤੇ ਵੀ ਲਵਾਓ, ਫਿਰ ਜ਼ਿੰਮੇਵਾਰੀ ਲਓ, ਜ਼ਿੰਮੇਵਾਰੀ ਪੂਰੀ ਲਓ। ਸੋ ਇਸ ਲਈ ਇਹ ਸਿਰਫ ਤਸਵੀਰ 'ਚ ਰਹਿਣ 'ਚ, ਕੈਮਰੇ 'ਚ ਰਹਿਣ 'ਚ, ਫਰੇਮ 'ਚ ਰਹਿਣ 'ਚ, ਮੀਡੀਆ 'ਚ ਰਹਿਣ 'ਚ, ਸੋਸ਼ਲ ਮੀਡੀਆ ਤੇ ਦੇਖਣ 'ਚ ਉਹ ਜਿਹੜੇ ਆਦੀ ਨੇ ਉਹਦਾ ਇਹ ਨਤੀਜਾ ਹੈ ਕਿ ਕਹਿੰਦੇ ਕਿ ਹਰੀ ਝੰਡੀ ਮੇਰੀ, ਲਾਲ ਝੰਡੀ ਨਹੀਂ, ਬਸ ਲਾਲ ਝੰਡੀ ਤੇਰੀ। ਜੀ।